ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਖਾਸ ਖਬਰਾਂ ਤੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 9 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਿੰਦਰ ਭੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਸਿੰਘ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਡਿਊਬ, ਸਰਬਜੀਤ ਸਿੰਘ ਤੇ ਪਰਿਵਾਰ ਐਲਗਰੋਵ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਮੰਟੀਕਾ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੈਲੀਫੋਰਨੀਆ ਦੇ ਵਿੱਚ ਇੱਕ ਵਾਰੀ ਫੇਰ ਬਹੁਤ ਵੱਡਾ ਜਿਹੜਾ ਸਟਾਰਮ ਆ ਉਹ ਆ ਰਿਹਾ ਹੈਗਾ। ਕਹਿੰਦੇ ਵੀ ਅਪ੍ਰੈਲ ਮਹੀਨੇ ਦਾ ਇਹ ਸਭ ਤੋਂ ਵੱਡਾ ਜਿਹੜਾ ਸਟਾਰਮ ਆ ਉਹ ਹੋਊਗਾ, ਜਿਸ ਨੂੰ ਮੀਟੀਓਰੋਲੋਜਿਸਟ ਜੋ ਆ ਵੈਦਰ ਵਿਪਲੈਸ਼ ਕਰਕੇ ਕਹਿ ਰਹੇ ਹੈਗੇ ਆ। ਇੱਕ ਪਾਸੇ ਗਰਮੀ ਬੜੀ ਬਣੀ ਹੋਈ ਆ। ਕੱਲ ਨੂੰ ਸੈਕਰਾਮੈਂਟੋ ਦੇ ਵਿੱਚ ਕਹਿੰਦੇ ਭਈ 83 ਡਿਗਰੀ ਟੈਂਪਰੇਚਰ ਹੋਊਗਾ ਵੀਰਵਾਰ ਨੂੰ, ਤੇ ਸੰਡੇ ਨੂੰ ਉਹ 64 ਡਿਗਰੀ ਹੋਊਗਾ। ਸੋ ਸ਼ਨੀਚਰਵਾਰ ਤੇ ਐਤਵਾਰ ਨੂੰ ਜਿਹੜਾ ਮੀਂਹ ਆ ਸ਼ਨੀਚਰਵਾਰ ਨੂੰ ਬਹੁਤ ਜ਼ਿਆਦਾ ਪੈਣਾ ਆ, 70-75% ਚਾਂਸ ਆ, ਤੇ ਸੰਡੇ ਨੂੰ ਐਤਵਾਰ ਨੂੰ ਜਿਹੜੇ ਆ 40% ਚਾਂਸ ਹੈਗੇ ਆ। ਲਾਸ ਐਂਜਲਸ ਦੇ ਵਿੱਚ ਵੀ ਅੱਜ ਜਿਹੜਾ ਟੈਂਪਰੇਚਰ ਆ ਉਹ 81 ਡਿਗਰੀ ਸੀ ਜੀ। ਐਤਵਾਰ ਨੂੰ ਉਹ ਜੋ ਘਟ ਕੇ 67 ਡਿਗਰੀ ਰਹਿ ਜਾਊਗਾ। ਸੋ ਪ੍ਰੈਸ਼ਰ ਬਹੁਤ ਬਿਲਡਅਪ ਹੋ ਰਿਹਾ। ਸੋ ਜਿਹੜਾ ਨਵਾਂ ਇਹ ਸਟਾਰਮ ਆ ਰਿਹਾ, ਇਹ ਕਾਫੀ ਜ਼ਿਆਦਾ ਜੋ ਮੀਂਹ ਆ ਉਹ ਲੈ ਕੇ ਆਊਗਾ। ਸੈਨ ਫਰਾਂਸਿਸਕੋ ਦਾ ਜਿਹੜਾ ਬੇ ਏਰੀਆ ਆ, ਇੱਥੇ ਵੀ ਜਿਹੜੇ ਬਹੁਤ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਆ, ਜੋ ਮੀਟੀਓਰੋਲੋਜਿਸਟ ਆ ਉਹ ਕਹਿ ਰਹੇ ਹੈਗੇ ਆ। ਸੋ ਟੈਂਪਰੇਚਰ ਇੰਨਾ ਜ਼ਿਆਦਾ ਚੇਂਜ ਹੋ ਰਿਹਾ, ਇਹ ਕੋਈ ਪ੍ਰੈਡਿਕਟ ਨਹੀਂ ਕਰ ਰਿਹਾ ਸੀ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ 83 ਡਿਗਰੀ ਫਿਰ ਘਟ ਕੇ ਇੱਕਦਮ 67 ਡਿਗਰੀ ਦੇ ਉੱਤੇ ਹੋ ਜਾਊਗਾ। ਇਹਦੇ ਨਾਲ ਲੋਕ ਬਹੁਤ ਵਾਰ ਬਿਮਾਰ ਵੀ ਹੋ ਜਾਂਦੇ ਹੈਗੇ ਆ। ਸੈਨ ਫਰਾਂਸਿਸਕੋ ਬੇ ਏਰੀਆ ਦੇ ਵਿੱਚ ਅੱਧੇ ਇੰਚ ਤੋਂ ਲੈ ਕੇ 2 ਇੰਚ ਤੱਕ ਜਿਹੜਾ ਮੀਂਹ ਆ ਉਹ ਪੈ ਸਕਦਾ ਹੈਗਾ ਆ। ਇਸੇ ਤਰ੍ਹਾਂ ਸੈਨ ਲੂਇਸ ਓਬਿਸਪੋ ਕਾਉਂਟੀ ਜੋ LA ਏਰੀਆ ਦੇ ਵਿੱਚ ਆ, ਉੱਥੇ ਵੀ ਅੱਧੇ ਇੰਚ ਤੋਂ 1 ਇੰਚ ਤਾਈਂ, ਤੇ ਕਈ ਏਰੀਏ 'ਚ ਪਹਾੜੀਆਂ ਵਾਲੇ ਏਰੀਏ 'ਚ 1.5 ਇੰਚ ਤੱਕ ਜਿਹੜਾ ਮੀਂਹ ਪੈ ਸਕਦਾ ਹੈਗਾ। ਤਾਹੋ ਵਾਲਾ ਜਿਹੜਾ ਵੇਸਨ ਆ, ਉੱਥੇ 4 ਇੰਚ ਤੱਕ ਜਿਹੜੀ ਸਨੋ ਆ ਇੱਕ ਵਾਰੀ ਫੇਰ ਪਊਗੀ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰਕੇ ਆਪਾਂ ਲਾਸ ਐਂਜਲਸ ਦਾ ਇੱਕ ਪਰਿਵਾਰਕ ਝਗੜੇ ਦਾ ਬਹੁਤ ਦੁਖਦਾਈ ਅੰਤ ਹੋਇਆ ਤੇ ਇਸ ਝਗੜੇ ਨੇ ਇਸ ਪਰਿਵਾਰ ਦੇ 3 ਜੀਆਂ ਦੀ ਮੌਤ ਦਾ ਕਾਰਨ ਬਣ ਗਿਆ ਤੇ ਬਹੁਤ ਭੈੜਾ ਅੰਤ ਇਸ ਝਗੜੇ ਦਾ ਹੋਇਆ। ਇਨਵੈਸਟੀਗੇਟਰਸ ਜਿਹੜੇ ਨੇ ਉਹ ਡੈਥ, ਇੱਕ ਜਿਹੜਾ ਇਨਫੈਂਟ ਛੋਟਾ ਬੱਚਾ ਉਹਦੀ ਤੇ 2 ਅਡਲਟਸ ਦੀ, ਜਿਹੜੇ ਕਿ 3 ਵੱਖ-ਵੱਖ ਘਟਨਾਵਾਂ ਲੋਕੇਸ਼ਨ ਦੇ ਉੱਤੇ ਮਿਲੇ ਨੇ ਮ੍ਰਿਤਕ, ਉਸ ਮਾਮਲੇ ਦੇ ਵਿੱਚ ਹੁਣ ਜਾਂਚ ਕਰ ਰਹੀ ਹੈ। ਜਿੰਨੀ ਕੁ ਜਾਣਕਾਰੀ ਜਿਹੜੀ ਆ ਉਹ ਦਿੱਤੀ ਗਈ ਹੈ ਮੀਡੀਆ ਦੇ ਕੋਲੇ ਜਾਂ ਮੀਡੀਆ ਦੇ ਸਾਹਮਣੇ ਬਰੀਫ ਕੀਤਾ ਗਿਆ, ਇਹ ਕਿਹਾ ਗਿਆ ਕਿ ਇੱਕ ਜੇਲੀਨ ਚੈਨੀ, ਜਿਹੜੀ ਕਿ 29 ਸਾਲ ਦੀ ਬੀਬੀ ਸੀ, ਉਹਨੂੰ ਆਪਦੇ ਅਪਾਰਟਮੈਂਟ ਦੇ ਵਿੱਚ ਉਹਨੂੰ ਮਲਟੀਪਲ ਸਟੈਪ ਕੀਤਾ ਗਿਆ ਸੀਗਾ ਬੜੇ ਬੁਰੇ ਤਰੀਕੇ ਦੇ ਨਾਲ। ਇੰਨਾ ਕੁ ਖੂਨ ਉਹਦਾ ਵਗਿਆ ਕਿ ਉਹਦੇ ਅਪਾਰਟਮੈਂਟ ਦੇ ਬਾਹਰ ਉਹਦੀ ਜਿਹੜੀ ਖੂਨ ਆ ਗਿਆ। ਤੇ ਉਸ ਤੋਂ ਬਾਅਦ ਇੱਕ ਔਰਤ ਨੇ, ਇੱਕ ਉਹਦੀ ਗੁਆਂਢਣ ਨੇ ਕਾਲ ਕੀਤੀ ਪੁਲਿਸ ਨੂੰ ਕਿ ਇੱਥੇ ਇਸ ਤਰ੍ਹਾਂ ਦੀ ਘਟਨਾ ਵਾਪਰ ਗਈ। ਉਸ ਤੋਂ ਬਾਅਦ ਉਹਨਾਂ ਨੇ ਜਦੋਂ ਦਰਵਾਜ਼ਾ ਖੋਲ੍ਹਿਆ ਤੇ ਉੱਥੇ ਇਹਦੀ ਡੈੱਡ ਬੋਡੀ ਮਿਲਦੀ ਹੈ, ਜੇਲੀਨ ਚੈਨੀ ਦੀ 29 ਸਾਲਾ ਬੀਬੀ ਦੀ। ਉਸ ਤੋਂ ਬਾਅਦ ਪੁਲਿਸ ਇਨਵੈਸਟੀਗੇਟ ਕਰਦੀ ਹੈ ਇਸ ਘਟਨਾ ਨੂੰ, ਤਾਂ ਪਤਾ ਲੱਗਦਾ ਕਿ ਡੈਨੀਅਲ ਜੌਨਸਨ, ਜਿਹੜਾ ਕਿ 34 ਸਾਲ ਦਾ ਇੱਕ ਬੰਦਾ ਸੀ, ਇਹ ਇਸ ਦੇ ਨਾਲ ਰਹਿੰਦਾ ਸੀ। ਇਹਨਾਂ ਦੇ 2 ਬੱਚੇ ਸੀਗੇ, ਇੱਕ 8 ਮਹੀਨਿਆਂ ਦਾ ਤੇ ਦੂਜਾ 9 ਸਾਲਾਂ ਦਾ। ਇਹਨਾਂ ਦੇ ਵਿੱਚ ਆਪਸੀ ਇੱਕ ਝਗੜਾ ਹੋਇਆ, ਵਰਬਲ ਅਲਟਰੈਕਸ਼ਨ ਜਿਹਨੂੰ ਆਪਾਂ ਕਹਿ ਦਿੰਦੇ ਹਾਂ।
ਉਸ ਤੋਂ ਬਾਅਦ ਇਸ ਨੂੰ ਬੀਬੀ ਨੂੰ ਬੜੇ ਬੁਰੇ ਤਰੀਕੇ ਦੇ ਨਾਲ ਇਹਦੇ ਢਿੱਡ 'ਚ ਚਾਕੂ ਮਾਰ ਕੇ ਇਹਦਾ ਕਤਲ ਕੀਤਾ ਗਿਆ। ਜੌਨਸਨ ਉਸ ਤੋਂ ਬਾਅਦ ਭੱਜ ਜਾਂਦਾ ਆਪਣੇ ਬੱਚਿਆਂ ਦੇ ਨਾਲ ਪੋਰਸ਼ SUV ਦੇ ਵਿੱਚ, ਪਰ ਬਾਅਦ ਦੇ ਵਿੱਚ ਉਹ ਬਾਰੀਆਂ ਖੋਲ੍ਹ ਦਿੰਦਾ ਜਾਂ ਬੱਚਿਆਂ ਨੂੰ ਬਹੁਤ ਬੁਰੇ ਤਰੀਕੇ ਦੇ ਨਾਲ ਚੱਲਦੀ ਕਾਰ ਦੇ ਵਿੱਚੋਂ ਸਿੱਟ ਦਿੰਦਾ, ਜਿਹਦੇ ਵਿੱਚ ਇੱਕ ਛੋਟੇ ਬੱਚੇ ਦੀ ਮੌਤ ਹੋ ਜਾਂਦੀ ਹੈ। ਪਤਾ ਲੱਗਿਆ ਕਿ ਇਸ ਬੰਦੇ ਨੇ ਬਾਅਦ ਦੇ ਵਿੱਚ ਜਾ ਕੇ 405 ਫਰੀਵੇ ਦੇ ਉੱਤੇ ਜਾ ਕੇ ਇਹਨੇ ਖੁਦ ਇੱਕ ਦਰਖਤ ਦੇ ਵਿੱਚ ਮਾਰ ਕੇ ਗੱਡੀ ਨੂੰ ਆਪ ਸੁਸਾਈਡ ਕਰ ਲਿਆ ਤੇ 100 ਮਾਈਲਜ਼ ਪਰ ਆਵਰ ਦੀ ਸਪੀਡ ਤੇ ਇਹ ਗੱਡੀ ਨੂੰ ਚਲਾ ਰਿਹਾ ਸੀਗਾ ਤੇ ਇਸ ਹਾਦਸੇ ਦੇ ਵਿੱਚ ਇਹਦੀ ਵੀ ਮੌਤ ਹੋ ਗਈ। ਸੋ ਹੁਣ ਜਿਹੜੇ ਹੋਮਿਸਾਈਡ ਡਿਟੈਕਟਿਵਸ ਨੇ ਉਹ ਇਸ ਕਾਰਨਾਂ ਦਾ ਜਾਂ ਝਗੜੇ ਦੇ ਕਾਰਨਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਫਿਲਹਾਲ 4 ਜਣਿਆਂ ਦੇ ਵਿੱਚੋਂ ਸਿਰਫ ਇੱਕ ਜਣਾ ਬਚਿਆ, ਜੌਨਸਨ, ਉਹਨਾਂ ਦਾ ਛੋਟਾ ਬੱਚਾ ਤੇ ਜੇਨ ਜਿਹੜੀ 29 ਸਾਲਾ BBC ਦੇ ਨਾਲ ਰਹਿੰਦੀ ਸੀ। ਉਹ ਇਸ ਹਾਦਸੇ ਦੇ ਵਿੱਚ ਪਰਿਵਾਰਕ ਝਗੜੇ ਤੋਂ ਬਾਅਦ ਜਿਹੜੀ ਉਹਨਾਂ ਦੀ ਆਪਸੀ ਕਲੇਸ਼ ਹੋਇਆ ਸੀ ਉਸ ਤੋਂ ਬਾਅਦ ਉਹ ਮਾਰੇ ਗਏ ਨੇ। ਇਹ ਦੋਨੇ ਕਾਫੀ ਸਮੇਂ ਤੋਂ ਇਕੱਠੇ ਰਹਿ ਰਹੇ ਸੀਗੇ, ਹਾਲਾਂਕਿ ਇਹਨਾਂ ਦੇ ਰਿਸ਼ਤੇ ਬਾਰੇ ਮੀਆਂ ਬੀਵੀ ਤਾਂ ਇਹਨਾਂ ਦੇ ਬਾਰੇ ਦੱਸਿਆ ਨਹੀਂ ਗਿਆ, ਪਰ ਇਹਨਾਂ ਦਾ ਝਗੜਾ ਜਿਹੜਾ ਹੋਇਆ ਸੀ ਉਹਦੀਆਂ ਆਵਾਜ਼ਾਂ ਦੂਰ ਦੂਰ ਤੱਕ ਸੁਣੀਆਂ ਗਈਆਂ, ਜਿਸ ਤੋਂ ਬਾਅਦ ਜਲੀਨ ਨੂੰ ਮਲਟੀਪਲ ਸਟੈਬ ਕੀਤਾ ਗਿਆ ਸੀ। ਜੀ, ਕੈਲੀਫੋਰਨੀਆ ਸਟੇਟ ਫਲੋਰੀਡਾ ਸਟੇਟ ਤੋਂ ਬਾਅਦ ਇਦਾਂ ਦੀ ਸਟੇਟ ਬਣ ਗਈ ਹੈ ਜਿੱਥੇ ਅੱਜ ਦੀ ਡੇਟ ਦੇ ਵਿੱਚ ਘਰਾਂ ਦੀ, ਅਪਾਰਟਮੈਂਟਾਂ ਦੀ ਕਮਰਸ਼ੀਅਲ ਇੰਸ਼ੋਰੈਂਸ ਲੱਭਣੀ ਬਹੁਤ ਹਾਰਡ ਆ। ਕੰਪਨੀਆਂ ਧੜਾ ਧੜ ਕੈਲੀਫੋਰਨੀਆ ਤੋਂ ਬਾਹਰ ਜਾ ਰਹੀਆਂ ਆ। ਬਹੁਤ ਸਾਰੀਆਂ ਕੰਪਨੀਆਂ ਨੇ ਨਵਾਂ ਬਿਜ਼ਨਸ ਲੈਣਾ ਬੰਦ ਕਰ ਦਿੱਤਾ, ਆਲਮੋਸਟ 80% ਦੇ ਕਰੀਬ। ਤੇ ਜੋ ਕੰਪਨੀਆਂ ਹੈਗੀਆਂ ਵੀ ਆ ਉਹਨਾਂ ਨੇ ਆਪਣੀਆਂ ਪਾਲਿਸੀਆਂ ਨਾਨ ਰਿਨਿਊ ਕਰਨੀਆਂ ਸ਼ੁਰੂ ਕਰ ਦਿੱਤੀਆਂ ਹੈਗੀਆਂ। 72,000 ਤੋਂ ਵੱਧ ਸਟੇਟ ਫਾਰਮ ਇੰਸ਼ੋਰੈਂਸ ਨੇ ਅਨਾਉਂਸ ਕੀਤਾ ਵੀ ਉਹ ਆਪਣੇ ਕਸਟਮਰਸ ਦੀਆਂ ਪਾਲਿਸੀਆਂ ਕੈਂਸਲ ਕਰਨ ਜਾ ਰਹੇ ਹੈਗੇ ਆ। ਸੋ ਇਹ ਜਿਹੜੇ ਏਰੀਏ ਦੇ ਵਿੱਚ ਕੈਂਸਲ ਕਰਨ ਜਾ ਰਿਹਾ ਆ ਉਹ ਪਾਲਿਸੀਜ਼ ਨੂੰ, ਉਹ ਖਾਸ ਕਰਕੇ ਜਿਹੜਾ ਪਹਾੜੀ ਵਾਲਾ ਏਰੀਆ ਆ ਤੇ ਲੋਕਾਂ ਨੂੰ ਹੁਣ ਉਹ ਇੰਸ਼ੋਰੈਂਸ ਲੱਭਣੀ ਬਹੁਤ ਹਾਰਡ ਹੋਊਗੀ। ਬ੍ਰੈਂਟਵੁੱਡ ਦੇ ਵਿੱਚ 61% ਦੇ ਕਰੀਬ ਸਟੇਟ ਫਾਰਮ ਦੀਆਂ ਪਾਲਿਸੀਆਂ ਸੀਗੀਆਂ। ਇਸੇ ਤਰ੍ਹਾਂ ਵੈਲੀਅਰ 'ਚ 67%। ਸੋ ਇਹ ਸਾਰਾ ਏਰੀਆ ਇਸੇ ਤਰ੍ਹਾਂ ਮੁਰਾਗਾ ਦਾ ਏਰੀਆ ਦੱਸਿਆ ਗਿਆ ਆ, ਓਕਲੈਂਡ ਦੇ ਲਾਗੇ ਹਿਲਸ ਦਾ ਜੋ ਏਰੀਆ ਆ ਉਸ ਏਰੀਏ ਦੇ ਵਿੱਚ ਸਟੇਟ ਫਾਰਮ ਜੋ 72,000 ਦੇ ਕਰੀਬ ਪਾਲਿਸੀਜ਼ ਆ ਉਹ ਕੈਂਸਲ ਕਰਨ ਜਾ ਰਹੇ ਹੈਗੇ ਆ। ਸੋ ਜਿਹੜੀਆਂ ਕੰਪਨੀਆਂ ਇੰਸ਼ੋਰੈਂਸ ਕਰ ਵੀ ਰਹੀਆਂ ਆ ਉਹਨਾਂ ਦੇ ਰੇਟ ਬਹੁਤ ਹਾਈ ਇਸ ਟਾਈਮ ਦੇ ਉੱਤੇ ਆ ਰਹੇ ਹੈਗੇ ਆ। ਜੀ, ਆਪਾਂ ਲਗਾਤਾਰ ਪ੍ਰੋਗਰਾਮ ਦੇ ਵਿੱਚ ਜ਼ਿਕਰ ਕਰਦੇ ਰਹੇ ਨੇ ਲੇਆਫਸ ਦੇ ਬਾਰੇ। ਹੁਣ ਇੱਕ ਸਟ੍ਰੀਮਿੰਗ ਜੈਂਟ ਜਿਹੜਾ ਕਿ ਨੈਟਫਲਿਕਸ ਜਿਹਨੂੰ ਆਪਾਂ ਕਹਿੰਦੇ ਆ, ਉਹ ਵੀ ਹੁਣ ਉਹਨੇ ਅਨਾਉਂਸ ਕੀਤੀਆਂ ਨੇ ਲੇਆਫਸ ਤੇ ਉਹਨਾਂ ਨੇ ਕਿਹਾ ਕਿ ਅਸੀਂ ਰੀਸਟਰਕਚਰਿੰਗ ਕਰਾਂਗੇ। ਨੈਟਫਲਿਕਸ ਜਿਹੜਾ ਉਹ ਇੱਕ ਬਹੁਤ ਵੱਡਾ ਪਲੇਟਫਾਰਮ ਬਣ ਗਿਆ ਇਸ ਟਾਈਮ ਤੇ ਜਿਹਦੇ ਵਿੱਚ ਹੁਣ ਉਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਲੇਆਫ ਦਾ ਇਸ਼ਾਰਾ ਕੀਤਾ ਤੇ ਉਹਨਾਂ ਨੇ ਕਿਹਾ ਕਿ ਅਸੀਂ ਰੀਸਟਰਕਚਰਿੰਗ ਕਰਨ ਜਾ ਰਹੇ ਹਾਂ। ਇਹਨਾਂ ਦੇ ਜਿਹੜੇ ਮੈਨੇਜਰ ਨੇ ਸਕਾਟ ਸਟੂਬਰ, ਉਹਨਾਂ ਨੇ ਕਿਹਾ ਕਿ ਉਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਅਜਿਹਾ ਕਰਨ ਨੂੰ ਤਿਆਰ ਨੇ ਜਿਹਦੇ ਲਈ ਕੁਝ ਲੋਕਾਂ ਨੂੰ ਕੰਪਨੀ ਦੇ ਵਿੱਚੋਂ ਬਾਹਰ ਦਾ ਰਸਤਾ ਕਹਿ ਸਕਦੇ ਹਾਂ ਜਾਂ ਉਹਨਾਂ ਨੂੰ ਹੁਣ ਆਪਰੇਸ਼ਨ ਜਿਹੜੇ ਆ ਉਹ ਘਟਾਉਣੇ ਪੈਣਗੇ। ਤਕਰੀਬਨ ਨੈਟਫਲਿਕਸ ਦੇ ਜੇ EMPLOYEES ਦੀ ਗੱਲ ਕਰੀਏ ਤਾਂ ਇਹਦੇ ਨਾਲ 10,000 ਬੰਦਾ ਸਿੱਧੇ ਤੌਰ ਤੇ ਜੁੜਿਆ ਹੋਇਆ ਜਿਹੜਾ ਕਿ ਜੌਬ ਕਰਦਾ ਹੈ, ਚਾਹੇ ਉਹ ਪ੍ਰੋਡਕਸ਼ਨ ਦੇ ਵਿੱਚ ਆ, ਚਾਹੇ ਉਹ TV ਦੇ ਵਿੱਚ ਆ, ਚਾਹੇ ਉਹ ਟੈਕਨੋਲੋਜੀ ਦੇ ਵਿੱਚ ਆ, ਚਾਹੇ ਉਹ ਗੇਮਿੰਗ ਡਿਵੀਜ਼ਨਸ ਦੇ ਵਿੱਚ ਆ। ਗੇਮਿੰਗ ਜਿਹੜਾ ਡਿਵੀਜ਼ਨ ਹੈ ਉਹ ਵੀ ਨੈਟਫਲਿਕਸ ਦਾ ਜਿਹੜਾ ਇੱਕ ਨਵਾਂ ਯੂਨਿਟ ਹੈ ਤੇ ਹੁਣ ਇਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਉਹਨੂੰ ਲੈ ਕੇ ਹਾਇਰਿੰਗ ਅਨਾਉਂਸਮੈਂਟਸ ਕੀਤੀਆਂ ਸੀਗੀਆਂ। ਨੈਟਫਲਿਕਸ ਇੱਕ ਇਹੋ ਜਿਹਾ ਵੀ ਅਦਾਰਾ ਜਿਹਦੇ ਨਾਲ ਲੋਕ ਵਰਕ ਫਰੋਮ ਹੋਮ ਵੀ ਕਰਦੇ ਨੇ। ਉਹ ਨੈਟਫਲਿਕਸ ਤੇ ਤਰ੍ਹਾਂ ਦੇ ਕੰਟੈਂਟ ਦੇ ਵਿੱਚ ਜਿਹੜੇ ਕੰਟੈਂਟ ਕ੍ਰੀਏਟਰਸ ਨੇ ਜਾਂ ਹੋਰ ਜਿਹੜੇ ਕਸਟਮਰ ਕੇਅਰ ਦੇ ਨਾਲ ਡੀਲ ਕਰਦੇ ਨੇ ਲੋਕ, ਉਹ ਵਰਕ ਫਰੋਮ ਹੋਮ ਵੀ ਕਰਦੇ ਨੇ, ਹਾਲੇ ਉਹ ਜਿਹੜੇ ਕੁਝ ਘੰਟਿਆਂ ਲਈ ਕਰਦੇ ਨੇ। ਇਹ ਜਿਹੜੀਆਂ ਲੇਆਫਸ ਹੋਣ ਜਾ ਰਹੀਆਂ ਨੇ ਉਹਨਾਂ ਦੀ ਜਿਹੜੀ ਗਿਣਤੀ ਹੈ ਉਹ ਨੇ ਜਿਹੜੇ ਉਹਨਾਂ ਦੇ ਰੈਗੂਲਰ EMPLOYEES ਨੇ ਤੇ ਜਿਹੜੇ ਕੰਮ ਦੇ ਉੱਤੇ ਆਉਂਦੇ ਨੇ। ਉਹ ਕਹਿੰਦੇ ਕਿ ਹੁਣ ਸਾਨੂੰ ਤਕਰੀਬਨ 8,000 ਲੇਆਫ ਜਿਹੜੀਆਂ ਨੇ ਉਹ 2024 ਦੇ ਵਿੱਚ ਹੋ ਜਾਣਗੀਆਂ ਤੇ ਲੇਆਫ ਨਾਲ ਜਿਹੜਾ ਟੈਕਨੋਲੋਜੀ ਆ ਜਾਂ ਗੇਮਿੰਗ ਕੰਪਨੀਜ਼ ਆ ਉਹ ਵੀ ਇਸ ਬਾਰੇ ਇਸ ਇੰਡਸਟਰੀ ਦੇ ਵਿੱਚੋਂ ਇਹ ਕਿਆਸ ਲਾਈਆਂ ਜਾ ਰਹੀਆਂ ਨੇ। ਉਹਨਾਂ ਨੇ ਕਿਹਾ ਕਿ ਹੁਣ ਜਿਹੜੀ ਇਹ ਕੰਪਨੀ ਹੈ ਇੰਟਲ, ਉਹਨਾਂ ਨੇ ਥੋੜੇ ਦਿਨ ਪਹਿਲਾਂ ਹੀ ਅਨਾਉਂਸ ਕੀਤੀਆਂ ਸੀਗੀਆਂ ਜੌਬ ਕੱਟ ਦੇ ਬਾਰੇ ਤੇ ਹੁਣ ਉਸ ਤੋਂ ਬਾਅਦ ਨੈਟਫਲਿਕਸ ਬਾਰੇ ਆਮ ਤੌਰ ਤੇ ਗਿਣਿਆ ਜਾਂਦਾ ਸੀਗਾ ਕਿ ਨੈਟਫਲਿਕਸ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ EMPLOYMENT ਜਨਰੇਟ ਕਰੂਗਾ, ਪਰ ਹੁਣ ਇਹਨੇ ਵੀ ਝਟਕਾ ਦੇ ਦਿੱਤਾ, ਚਾਹੇ ਉਹ ਕੋਈ ਗੇਮਰ ਹੈ, ਚਾਹੇ ਉਹ ਕੋਈ ਕੰਟੈਂਟ ਕ੍ਰੀਏਟਰ ਹੈ, ਚਾਹੇ ਕੋਈ ਹੋਰ ਟੈਕਨੋਲੋਜੀ ਦੇ ਨਾਲ ਜੁੜਿਆ ਬੰਦਾ। ਸੋ ਇਹ ਵੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਲੇਆਫਸ ਕਰਨ ਜਾ ਰਹੇ ਨੇ ਰੀਸਟਰਕਚਰਿੰਗ ਦੇ ਨਾਮ ਦੇ ਹੇਠ। ਜੀ ਸਰੋਤੇ, ਤੁਹਾਨੂੰ ਯਾਦ ਹੋਊਗਾ ਕੈਲੀਫੋਰਨੀਆ ਸਟੇਟ ਦੇ ਵਿੱਚ ਜਿਹੜੇ ਹੋਮਲੈਸ ਜਾਂ ਅਨਹਾਊਸ ਲੋਕ ਆ ਉਹ ਪੂਰੇ ਅਮਰੀਕਾ ਦੇ 25% ਆ
ਤੇ ਅਨਫੋਰਚੂਨੇਟਲੀ ਜਿੱਥੇ ਸਾਡਾ ਪੰਜਾਬੀ ਰੇਡੀਓ USA ਦਾ ਸਟੂਡੀਓ ਆ ਸੈਨੋਜ਼ੇ ਦੇ ਵਿੱਚ, ਇਹ ਜਿਸ ਨੂੰ ਸਿਲੀਕਨ ਵੈਲੀ ਕਿਹਾ ਜਾਂਦਾ, ਸਿਲੀਕਨ ਵੈਲੀ ਆਫ ਦਾ ਵਰਲਡ, ਜਿਹੜਾ ਸਭ ਤੋਂ ਅਮਰੀਕਾ ਦਾ ਆਪਾਂ ਰਿਚੈਸਟ ਏਰੀਆ ਕਹਿ ਸਕਦੇ ਹਾਂ, ਜਿੱਥੇ ਸਭ ਤੋਂ ਜ਼ਿਆਦਾ ਅਮੀਰ ਲੋਕ ਮਿਲੀਨੀਅਰਸ ਬਿਲੀਨੀਅਰਸ ਰਹਿੰਦੇ ਆ, ਤੇ ਉੱਥੇ ਸਭ ਤੋਂ ਜ਼ਿਆਦਾ ਅਨਹਾਊਸ ਜਾਂ ਹੋਮਲੈਸ ਲੋਕ ਵੀ ਰਹਿੰਦੇ ਹੈਗੇ ਆ। ਕੈਲੀਫੋਰਨੀਆ ਦੇ ਗਵਰਨਰ ਨੇ $20 ਬਿਲੀਅਨ ਹੋਮਲੈਸਨੈਸ ਨੂੰ ਫਾਈਟ ਕਰਨ ਦੇ ਲਈ ਖਰਚ ਕੀਤਾ ਪਿਛਲੇ 3 ਸਾਲਾਂ ਦੇ ਦੌਰਾਨ। ਤੇ ਹੁਣ ਜਦੋਂ ਆਡਿਟ ਹੋਇਆ ਤੇ ਉਹਨਾਂ ਦਾ ਕੋਈ ਪੇਪਰ ਟ੍ਰੇਲ ਲੱਭ ਨਹੀਂ ਰਿਹਾ ਹੈਗਾ, ਤੇ ਕਹਿੰਦੇ ਪਈ ਉਹਦੇ ਵਿੱਚ ਬਹੁਤ ਸਾਰੀਆਂ ਖਾਮੀਆਂ ਹੋਈਆਂ ਹੈਗੀਆਂ ਆ। ਇਸ ਏਰੀਏ ਦਾ ਹੀ ਜਿਹੜਾ ਸਟੇਟ ਦਾ ਸੈਨੇਟਰ ਆ ਡੇਵਿਡ ਕੋਰਟੀਜ਼ੀ, ਸਰੋਤਿਆਂ ਨੂੰ ਯਾਦ ਹੋਊਗਾ, ਇਹ ਉਹੀ ਸੈਨੇਟਰ ਆ ਜਦੋਂ ਸਟੋਰਾਂ ਵਾਲਾ ਬਿੱਲ ਆਇਆ ਸੀ 553, ਤੇ ਉਹ ਕਹਿੰਦਾ ਸੀ ਵੀ ਨਹੀਂ, ਜਿਹੜੇ ਸਮਾਲ ਬਿਜ਼ਨੈਸਿਸ ਆ, ਇਕੱਲੇ ਸਟੋਰ ਆ, ਉਹਨਾਂ ਤੇ ਕੋਈ ਬੜਾ ਅਸਰ ਨਹੀਂ ਪੈਣਾ। ਬਹੁਤ ਸਾਰੇ ਜਿਹੜੇ ਆਪਣੇ ਪੰਜਾਬੀ ਭੈਣ ਭਰਾ ਆ ਤੇ ਉਹ ਵੀ ਉਹਦਾ ਸਾਥ ਦਿੰਦੇ ਸੀ, ਵੱਖ-ਵੱਖ ਰੇਡੀਓ ਸਟੇਸ਼ਨਾਂ ਤੇ ਜਾ ਕੇ ਬੋਲਦੇ ਸੀ ਵੀ ਨਹੀਂ ਜੀ, ਇਹ ਤਾਂ ਗਲਤ ਇਨਫੋਰਮੇਸ਼ਨ ਫੈਲਾ ਰਹੇ ਹੈਗੇ ਆ। ਸੋ ਉਹਨੇ ਕਿਹਾ ਵੀ ਮੇਰੇ ਏਰੀਏ 'ਚ ਸਭ ਤੋਂ ਜ਼ਿਆਦਾ ਹੋਮਲੈਸ ਹੈਗੇ ਆ ਤਾਂ ਆਡਿਟ ਕੀਤਾ ਜਾਵੇ। ਫਿਸਕਲ ਈਅਰ 2022 ਤੋਂ ਲੈ ਕੇ 2023 ਤੱਕ ਦਾ ਸਿਟੀ ਆਫ ਸੈਨੋਜ਼ੇ ਤੇ ਸਿਟੀ ਆਫ ਸੈਂਡੀਗੋ ਦੇ ਵਿੱਚ। ਸੋ ਜਦੋਂ ਆਡਿਟ ਹੋਇਆ ਪਤਾ ਚੱਲਿਆ ਵੀ ਸਿਰਫ 13% ਲੋਕ ਜਿਹੜੇ ਇੰਨੇ ਮਿਲੀਅਨਸ ਆਫ ਡਾਲਰ ਖਰਚੇ ਆ ਪੂਰੇ ਕੈਲੀਫੋਰਨੀਆ 'ਚ, ਬਿਲੀਅਨ ਡਾਲਰ ਬੀ ਲਾਈਕ ਬॉय ਬਿਲੀਅਨਸ ਆਫ ਡਾਲਰ ਖਰਚੇ ਆ, ਉਹਨਾਂ ਦੇ ਉੱਤੇ ਪੈਸੇ ਖਰਚਣ ਤੋਂ ਬਾਅਦ ਸਿਰਫ 13% ਲੋਕ ਜਿਹੜੇ ਆ ਉਹ ਪਰਮਾਨੈਂਟ ਜਗ੍ਹਾ ਤੇ ਰਹੇ ਆ, 44% ਮੁੜ ਕੇ ਫੇਰ ਹੋਮਲੈਸ ਬਣ ਗਏ ਹੈਗੇ ਆ। ਸੋ ਜੋ ਆਡਿਟ ਵੀ ਹੋਇਆ ਆ ਤੇ ਉਹਦੇ ਵਿੱਚ ਬਹੁਤ ਸਾਰੀਆਂ ਖਾਮੀਆਂ ਪਾਈਆਂ ਗਈਆਂ ਹੈਗੀਆਂ। ਕੈਲੀਫੋਰਨੀਆ ਹੁਣ ਅਮਰੀਕਾ ਦਾ ਜਿਹੜਾ ਸਭ ਤੋਂ ਤੀਜੇ ਨੰਬਰ ਵਾਲਾ, ਜਿਹੜਾ ਆਪਾਂ ਕਹਿ ਸਕਦੇ ਆ, ਤਿੰਨ ਜਿਹੜੇ ਹੈਗੇ ਆ, ਥਰਡ ਆਫ ਦਾ ਕੰਟਰੀ ਜਿਹੜੀ ਆ ਅਨਹਾਊਸ ਲੋਕਾਂ ਦੀ, ਹੋਮਲੈਸ ਲੋਕਾਂ ਦੀ ਪੋਪੂਲੇਸ਼ਨ, ਉਹ ਕੈਲੀਫੋਰਨੀਆ ਦੇ ਵਿੱਚ ਰਹਿੰਦੀ ਹੈਗੀ ਆ। 1,81,000 ਲੋਕ ਕੈਲੀਫੋਰਨੀਆ 'ਚ ਜੋ ਹੋਮਲੈਸ ਲੋਕ ਆ ਉਹ 2023 ਦੇ ਐਂਡ ਤੱਕ ਜੋ ਗਿਣੇ ਗਏ ਆ ਉਹ ਰਹਿੰਦੇ ਆ, ਜੋ ਕਿ 20% 2019 ਨਾਲੋਂ ਜ਼ਿਆਦਾ ਹੈਗੇ ਆ। ਤੇ ਹੁਣ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਆ ਵੀ ਪਿਛਲੇ ਇਲੈਕਸ਼ਨ ਦੇ ਵਿੱਚ ਇੱਕ ਜਿਹੜਾ ਪ੍ਰੋਪੋਜੀਸ਼ਨ 1 ਦਾ ਬਿੱਲ ਜਿਹੜਾ ਉਹ ਪਾਸ ਹੋਇਆ ਸੀ, ਉਹਦੇ ਵਿੱਚ ਗੈਬਨ ਨਿਊਸਮ ਉਹਨਾਂ ਨੇ $6.4 ਬਿਲੀਅਨ ਦਾ ਬੌਂਡ ਮੇਜਰ, ਉਹਦਾ ਬਹੁਤ ਐਡਵਰਟਾਈਜ਼ਮੈਂਟ ਕੀਤੀ ਸੀ ਕਿ ਇਹਨੂੰ ਪਾਸ ਹੋਣਾ ਚਾਹੀਦਾ ਤਾਂ ਕਿ ਜਿਹੜੇ ਹੋਮਲੈਸਨੈਸ ਆ ਉਸ ਨੂੰ ਕੰਟਰੋਲ ਕੀਤਾ ਜਾਵੇ। ਤੇ ਹੁਣ ਜਿਹੜੇ ਲੋਕ ਆ ਉਹ ਇਹ ਸੋਚ ਰਹੇ ਵੀ ਜੇ $20 ਬਿਲੀਅਨ ਦਾ ਤੁਸੀਂ ਉਸ ਦਾ ਆਡਿਟ ਨਹੀਂ, ਹਿਸਾਬ ਕਿਤਾਬ ਚੱਜ ਨਾਲ ਆ ਰਿਹਾ, ਤੇ ਜਿਹੜੇ ਹੁਣ ਅੱਗੇ ਤੁਸੀਂ ਲੋਕਾਂ ਦੇ ਉੱਤੇ ਹੋਰ ਟੈਕਸ ਲਾ ਕੇ $6.4 ਬਿਲੀਅਨ ਇਕੱਠਾ ਕਰ ਲੈਣਾ, ਉਹਦਾ ਜਿਹੜਾ ਕੀ ਹਿਸਾਬ ਕਿਤਾਬ ਹੋਊਗਾ। ਸੋ ਅੱਜ ਦੀਆਂ ਜਿੰਨੀਆਂ ਵੀ ਕੈਲੀਫੋਰਨੀਆ ਦੇ ਨਾਲ ਮੇਨ ਨਿਊਜ਼ ਹੈਗੀਆਂ ਆ, ਉਹ ਇਹੀ ਉਹਨਾਂ ਦੇ ਹੈਡਿੰਗ ਚੱਲ ਰਹੇ ਹੈਗੇ ਵੀ ਕੈਲੀਫੋਰਨੀਆ ਨੇ California spent billions on homelessness without tracking if it worked। ਵੀ ਟਰੈਕ ਕੀਤਾ ਨਹੀਂ ਵੀ ਜਿਹੜੇ ਬਿਲੀਅਨਸ ਡਾਲਰ ਤੁਸੀਂ ਖਰਚ ਰਹੇ ਆ ਵੀ ਇਹ ਕੰਮ ਵੀ ਕਰ ਰਿਹਾ ਜਾਂ ਉਹੀ ਤੁਸੀਂ ਲੋਕਾਂ ਨੂੰ ਜਿਹੜੇ ਪੈਸੇ ਵੰਡ ਰਹੇ ਹੈਗੇ ਆ। ਇਹ ਵੀ ਕੈਲੀਫੋਰਨੀਆ 'ਚ ਬਹੁਤ ਵੱਡਾ ਇਸ਼ੂ ਬਣਦਾ ਜਾ ਰਿਹਾ ਵੀ ਲੋਕ ਬਹੁਤ ਸਾਰੇ ਸੋਚ ਰਹੇ ਆ ਵੀ ਅਸੀਂ ਕੰਮ ਕਰੀਏ ਜਾਂ ਸਿਰਫ ਅਸੀਂ ਵੈਲਫੇਅਰ ਤੇ ਜਿਹੜੇ ਆ ਰਹੀ ਜਾਈਏ, ਤੇ ਕੰਮ ਕਰਨ ਦੀ ਜਿਹੜੀ ਕੀ ਜ਼ਰੂਰਤ ਹੈਗੀ ਆ। ਸੋ ਇਹ ਇੱਕ ਹੁਣ ਵੱਡਾ ਇਸ਼ੂ ਹੈਗਾ। ਰੀਸੈਂਟਲੀ ਕੁਛ ਮਾਰਚ ਮਹੀਨੇ 'ਚ ਨਵਾਂ ਜਿਹੜੀ ਪ੍ਰੋਪੋਜੀਸ਼ਨ ਪਾਸ ਹੋਈ ਆ, ਹੁਣ ਗਵਰਨਰ ਨੂੰ ਹੋਰ ਪੈਸੇ ਮਿਲ ਜਾਣੇ ਆ। ਪਹਿਲੇ ਜਿਹੜੇ $20 ਬਿਲੀਅਨ ਜਿਹੜੇ ਖਰਚ ਕੀਤੇ ਗਏ ਆ, ਉਹਦਾ ਹੁਣ ਤੁਸੀਂ ਦੇਖ ਲਓ ਕਿ ਕਿਸ ਹਿਸਾਬ ਦੇ ਨਾਲ ਜਿਹੜੀਆਂ ਖਬਰਾਂ ਆ ਰਹੀਆਂ ਹੈਗੀਆਂ ਵੀ ਉਹਦਾ ਟਰੈਕ ਹੀ ਨਹੀਂ ਹੋਇਆ ਵੀ ਉਹਦਾ ਕਿੰਨਾ ਕੁ ਜ਼ਿਆਦਾ ਜਿਹੜਾ ਫਾਇਦਾ ਹੋਇਆ। ਸੋ ਬਾਈ ਪਾਰਟੀਸ਼ਨ ਗਰੁੱਪ ਆਫ ਲਾ ਮੇਕਰ, ਜਿਹਦੇ ਵਿੱਚ ਸਟੇਟ ਸੈਨੇਟਰ ਡੇਵਿਡ ਕੋਰਟੀਜ਼ੀ ਆ ਸੈਨੋਜ਼ੇ ਤੋਂ, ਅਸੈਂਬਲੀ ਮੈਂਬਰ ਜੌਸ਼ ਹੂਵਰ ਆ ਫੋਲਸਮ ਤੋਂ, ਉਹਨਾਂ ਨੇ ਇੱਕ ਜੁਆਇੰਟ ਲੈਜਿਸਲੇਟਿਵ ਆਡਿਟ ਕਮੇਟੀ ਆਥੋਰਾਈਜ਼ ਕੀਤੀ ਆ ਤਾਂ ਕਿ ਜਿਹੜੀ ਹੋਮਲੈਸ ਫੰਡਿੰਗ ਹੋਈ ਹੈਗੀ ਆ ਕੈਲੀਫੋਰਨੀਆ ਦੇ ਵਿੱਚ, ਉਸ ਨੂੰ ਪੂਰਾ ਜਿਹੜਾ ਆ ਉਹਦਾ ਆਡਿਟ ਕੀਤਾ ਜਾਵੇ, ਪਤਾ ਚੱਲੇ ਵੀ ਕਿੱਥੇ ਜਿਹੜੇ ਪੈਸੇ ਆ ਉਹ ਖਰਚੇ ਗਏ ਆ, ਤੇ ਉਹ ਪੈਸੇ ਜਿੱਥੇ ਵੀ ਖਰਚੇ ਗਏ ਆ ਤੇ ਉਸ ਕੰਮ ਲਈ ਇਹ ਕਿਉਂ ਨਹੀਂ ਉਹ ਕਾਮਯਾਬ ਹੋਏ ਹੈਗੇ। ਜੀ ਜੀ, ਬਿਲਕੁਲ ਸਵਾਲ ਤਾਂ ਉੱਠੂਗਾ ਹੀ, ਪੈਸਾ ਤੁਸੀਂ ਸਿੱਟ ਰਹੇ ਆ ਪਰ ਉਹ ਲੱਗ ਕਿੱਥੇ ਰਿਹਾ, ਉਹਦੀ ਆਊਟਪੁੱਟ ਕੀ ਹੈ ਜਾਂ ਉਹ ਕਿਵੇਂ ਆ, ਉਹਦੇ ਬਾਰੇ ਕੋਈ ਸਵਾਲ ਦਾ ਕਿਸੇ ਦਾ ਜਵਾਬ ਨਹੀਂ ਹੈ। ਟਲੈਰੀ ਕਾਉਂਟੀ ਦੇ ਵੱਲ ਵਧਾਂਗੇ ਆਪਾਂ। ਉੱਥੇ ਇੱਕ ਜੈਮੀ ਐਸਪਨੋਜ਼ੀਆ ਨਾਂ ਦਾ ਨੌਜਵਾਨ ਸੀਗਾ। ਇਸ ਨੌਜਵਾਨ ਨੇ ਆਪਣੀ ਜਾਨ ਦੇ ਦਿੱਤੀ ਇੱਕ 7 ਸਾਲਾ ਬੱਚੀ ਨੂੰ
ਪਾਣੀ ਦੇ ਵਿੱਚੋਂ ਬਚਾਉਣ ਦੇ ਲਈ। ਅਲੈਗਜ਼ੈਂਡਰਾ ਰੋਮੇਰੋ ਜਿਹੜੀ ਬੀਬੀ ਉਹ ਕਹਿੰਦੀ ਸਾਨੂੰ ਯਾਦ ਆ, ਉਹਦਾ ਭਰਾ ਸੀਗਾ ਇਹ। ਇਹਨੇ 7 ਸਾਲਾ ਇੱਕ ਬੱਚੀ ਨੂੰ ਕਵੇਈ ਰਿਵਰ ਦੇ ਵਿੱਚੋਂ ਬਚਾਇਆ ਸੀਗਾ। ਉਹ ਬੱਚੀ ਸਰਵਾਈਵ ਕਰ ਗਈ, ਪਰ ਉਹ ਜਿਹੜਾ ਆਪ ਹੈ ਜੈਮੀ, ਉਹ ਸਰਵਾਈਵ ਨਾ ਕਰ ਸਕਿਆ। 29 ਅਪ੍ਰੈਲ ਦੀ ਗੱਲ ਆ, ਜਦੋਂ ਇਸ ਗੱਲ ਨੂੰ ਸਾਲ ਹੋ ਜਾਣਾ, ਆਉਣ ਵਾਲੀ 29 ਅਪ੍ਰੈਲ ਨੂੰ, ਉਹ ਸਲਿਕ ਰੌਕ ਦੇ ਵਿੱਚ ਵਿਜ਼ਿਟ ਕਰ ਰਿਹਾ ਸੀ ਉਧਰ ਇਲਾਕਿਆਂ ਨੂੰ, ਤੇ ਉੱਥੇ ਇਹਨੇ ਦੇਖਿਆ ਕਿ ਇੱਕ ਬੱਚੀ ਜਿਹੜੀ ਹੈ ਉਹ ਅਚਾਨਕ ਦਰਿਆ ਦੇ ਵਿੱਚ ਡਿੱਗ ਪਈ ਹੈ। ਪਰ ਉਹਨੂੰ, ਕਿਉਂਕਿ ਉਹ ਛੋਟੀ ਹੈ ਤੇ ਇਸ ਕਰਕੇ ਉਹਨੂੰ ਤੈਰਨਾ ਨਹੀਂ ਆ ਰਿਹਾ ਤੇ ਉਹ ਬੜਾ ਸੰਘਰਸ਼ ਕਰ ਰਹੀ ਹੈ। ਉਹ ਬੰਦੇ ਨੇ ਬਿਨਾਂ ਕੁਝ ਸੋਚਿਆ ਪਾਣੀ ਦੇ ਵਿੱਚ ਛਾਲ ਮਾਰ ਦਿੱਤੀ ਤੇ ਉਹ ਛੋਟੀ ਬੱਚੀ ਨੂੰ ਉਹਨੇ ਕਿਨਾਰੇ ਤੇ ਕਰਕੇ ਬਚਾਇਆ ਬੜੀ ਮੁਸ਼ਕਲ ਦੇ ਨਾਲ। ਪਰ ਉਹ ਆਪ ਜਦੋਂ ਉਹਨੂੰ ਪਾਣੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਤੇ ਉਹਨੂੰ ਆਪ ਬਚਾਇਆ ਨਹੀਂ ਜਾ ਸਕਿਆ, ਉਹਨੇ ਆਪਣੀ ਜਾਨ ਦੇ ਦਿੱਤੀ। ਜਿਹੜੇ ਫਸਟ ਜਿਹੜੇ ਰਿਸਪੌਂਡਰਸ ਸੀਗੇ ਇਸ ਘਟਨਾ ਨੂੰ, ਉਹ ਕਹਿੰਦੇ ਕਿ ਅਸੀਂ ਕੋਸ਼ਿਸ਼ ਕੀਤੀ ਕਿ ਉਹਨੂੰ ਬਚਾਇਆ ਜਾ ਸਕੇ, ਪਰ ਉਸ ਤੋਂ ਬਾਅਦ ਉਹ ਬੰਦਾ ਜਿਹੜਾ ਮ੍ਰਿਤਕ ਹੋ ਗਿਆ, ਉਹਨੂੰ ਬਚਾਇਆ ਨਹੀਂ ਜਾ ਸਕਿਆ। ਉਹਦੀ ਫੈਮਿਲੀ ਜਿਹੜੀ ਆ ਉਹ ਬੜੀ ਇਸ ਗੱਲੋਂ ਉਹ ਕਹਿੰਦੇ ਸਾਡਾ ਹੀਰੋ ਆ, ਪਰ ਉਹ ਕਹਿੰਦੇ ਕਿ ਸਾਨੂੰ ਚੇਤਾ ਵੀ ਨਹੀਂ ਸੀਗਾ ਵੀ ਉਹ ਇਸ ਤਰੀਕੇ ਨਾਲ ਸਾਡੇ ਵਿਚਕਾਰੋਂ ਚਲਾ ਜਾਊਗਾ। ਪਰ ਉਹਨੇ ਦੇਖੋ 7 ਸਾਲਾ ਬੱਚੀ ਨੂੰ ਡੁੱਬਣੋਂ ਬਚਾ ਲਿਆ। ਤੁਹਾਨੂੰ ਯਾਦ ਹੋਣਾ ਫ੍ਰੈਜ਼ਨੋ ਦੇ ਵਿੱਚ ਵੀ ਇੱਕ ਸਿੰਘ ਨੌਜਵਾਨ ਜਿਹੜਾ, ਉਹਦਾ ਜ਼ਿਕਰ ਆਉਂਦਾ ਹਮੇਸ਼ਾ ਜਦੋਂ ਵੀ ਆਪਾਂ ਅਮਰੀਕਾ ਦੇ ਇਤਿਹਾਸ ਦੇ ਵਿੱਚ ਵੀ ਉਹਨੂੰ ਬਹੁਤ, ਉਸ ਘਟਨਾ ਨੂੰ ਵੱਡੀ ਘਟਨਾ ਮੰਨਿਆ ਜਾਂਦਾ ਤੇ ਉਹਨਾਂ ਨੂੰ ਬਹੁਤ ਵੱਡਾ ਅਵਾਰਡ ਵੀ ਮਿਲਿਆ। ਉਹਨਾਂ ਨੇ ਵੀ ਫ੍ਰੈਜ਼ਨੋ ਦੇ ਵਿੱਚ ਇੱਕ ਲੇਕ ਦੇ ਵਿੱਚ ਉਹ ਇੱਕ ਬੱਚੀ ਨੂੰ ਬਚਾਇਆ, ਬੱਚੀ ਬਚ ਗਈ ਪਰ ਆਪ ਉਹ ਆਪਣੀ ਜਾਨ ਦੇ ਕੇ, 32 ਸਾਲਾਂ ਦਾ ਨੌਜਵਾਨ ਸੀ, ਸਿੱਖ ਨੌਜਵਾਨ। ਸੋ ਉਸੇ ਤਰ੍ਹਾਂ ਜੈਮੀ ਹੈ ਜਿਹਨੇ ਆਪਣੀ ਜਾਨ ਵਾਰ ਕੇ ਇੱਕ ਛੋਟੀ ਬੱਚੀ ਨੂੰ ਦਰਿਆ ਦੇ ਵਿੱਚੋਂ ਡੁੱਬਣੋਂ ਬਚਾ ਲਿਆ ਸੀਗਾ। ਜੀ ਜੀ, ਅਗਲੀ ਖਬਰ ਵੱਲ ਚਲੀਏ। ਜੇਮੀ ਡਾਇਮਨ ਜੋ ਚੇਜ਼ ਬੈਂਕ ਦੇ ਬੌਸ ਹੈਗੇ ਆ, ਜੇਮੀ ਡਾਇਮਨ ਹੈਡ ਆਫ JP ਮੋਰਗਨ ਚੇਜ਼ ਦੇ ਆ। ਅਮਰੀਕਾ ਦੀ ਬਹੁਤ ਵੱਡੀ ਬੈਂਕ ਆ, ਕੱਲਾ ਅਮਰੀਕਾ ਨਹੀਂ ਪੂਰੇ ਵਰਲਡ ਦੇ ਵਿੱਚ ਇਹਨਾਂ ਦੀਆਂ ਬ੍ਰਾਂਚਸ ਹੈਗੀਆਂ। ਬਹੁਤ ਵਾਰ ਮੈਂ ਉਹਨਾਂ ਦੀਆਂ ਜੋ ਸਟੇਟਮੈਂਟਸ ਹੁੰਦੀਆਂ ਆ ਉਹ ਤੁਹਾਡੇ ਨਾਲ ਸਾਂਝੀਆਂ ਕਰਦਾ ਰਹਿੰਦਾ ਆ। ਅੱਜ ਜੇਮੀ ਡਾਇਮਨ ਨੇ ਇਹ ਕਿਹਾ ਆ ਵੀ ਜਿਹੜੇ ਇੰਟਰਸਟ ਰੇਟ ਆ ਉਹ 8% ਤੱਕ ਜਾ ਸਕਦੇ ਹੈਗੇ ਆ। ਇੱਕ ਪਾਸੇ ਤਾਂ ਪੂਰੇ ਅਮਰੀਕਨ ਲੋਕ ਸੋਚ ਰਹੇ ਆ ਵੀ ਹੋ ਸਕਦਾ ਇੰਟਰਸਟ ਰੇਟ ਘਟ ਜਾਣ, ਫਿਰ ਘਰ ਖਰੀਦਾਂਗੇ। ਪਰ ਅੱਜ ਜੇਮੀ ਡਾਇਮਨ ਨੇ ਜੋ JP ਮੋਰਗਨ ਦੇ ਹੈਡ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਇਨਫਲੇਸ਼ਨਰੀ ਪ੍ਰੈਸ਼ਰ ਬਹੁਤ ਜ਼ਿਆਦਾ ਆ ਤੇ ਜਿਹੜੀਆਂ ਸੈਂਟਰਲ ਬੈਂਕਸ ਪੂਰੇ ਦੁਨੀਆ ਦੇ ਵਿੱਚ ਹੈਗੀਆਂ ਆ ਉਹ ਬਿਜ਼ੀ ਆ ਵੀ ਇੰਟਰਸਟ ਰੇਟ ਵਧਾਇਆ ਜਾ ਸਕੇ। US ਦੀ ਇਨਫਲੇਸ਼ਨ ਹੌਲੀ-ਹੌਲੀ ਘਟ ਰਹੀ ਆ, ਪਰ ਉੱਥੇ ਤੱਕ ਨਹੀਂ ਪਹੁੰਚ ਰਹੀ ਜਿੱਥੇ 2% ਤੱਕ ਫੈਡਰਲ ਰਿਜ਼ਰਵ ਬੋਰਡ ਕਹਿ ਰਿਹਾ ਸੀ ਵੀ ਹਾਂ ਪਹੁੰਚਣੀ ਚਾਹੀਦੀ ਹੈਗੀ ਆ। ਅੱਜ ਜੇਮੀ ਡਾਇਮਨ ਨੇ ਆਪਣੇ ਸ਼ੇਅਰ ਹੋਲਡਰਸ ਨੂੰ ਇੱਕ ਲੈਟਰ ਦੇ ਵਿੱਚ ਇਹ ਲਿਖਿਆ ਵੀ ਜੋ ਇੰਟਰਸਟ ਰੇਟ ਆ, ਮੇਰੇ ਜੋ ਐਕਸਪੀਰੀਅੰਸ ਆ ਉਹਦੇ ਹਿਸਾਬ ਦੇ ਨਾਲ 8% ਤੱਕ ਪਹੁੰਚ ਸਕਦੇ ਹੈਗੇ ਆ। ਜੀ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਆਪਾਂ ਫ੍ਰੈਜ਼ਨੋ ਦੀ। ਫ੍ਰੈਜ਼ਨੋ ਦੇ ਵਿੱਚ ਇੱਕ ਸ਼ੂਟਿੰਗ ਦੀ ਵਾਰਦਾਤ ਵਾਪਰੀ ਹੈ ਜਿਹਦੇ ਵਿੱਚ 42 ਸਾਲਾ ਬੰਦਾ ਜਿਹਦਾ ਨਾਮ ਦੱਸਿਆ ਗਿਆ ਯੋਂਗ ਵੈਂਗ, ਉਹ ਮਾਰਿਆ ਗਿਆ। ਇਹ ਘਟਨਾ ਵਾਪਰੀ ਹੈ ਹੁਣੇ ਥੋੜਾ ਸਮਾਂ ਪਹਿਲਾਂ 9th ਸਟਰੀਟ ਜਿਹੜਾ ਪਾਈਨ ਐਵੀਨਿਊ ਦੇ ਇਲਾਕਿਆਂ ਦੇ ਵਿੱਚ, ਤੇ ਉੱਥੇ ਦੱਸਿਆ ਗਿਆ ਕਿ ਵੈਂਗ ਜਿਹੜਾ ਸੀਗਾ ਉਹ ਫਾਈਟ ਕਰ ਰਿਹਾ ਸੀਗਾ, ਉਹਨੂੰ ਗੋਲੀਆਂ ਲੱਗੀਆਂ ਹੋਈਆਂ ਸੀ। ਉਸ ਤੋਂ ਬਾਅਦ ਉਹਨੂੰ ਕਮਿਊਨਿਟੀ ਰੀਜਨਲ ਮੈਡੀਕਲ ਸੈਂਟਰ ਦੇ ਵਿੱਚ ਲਿਜਾਇਆ ਗਿਆ ਜਿੱਥੇ ਉਹਨੂੰ ਡੈੱਡ ਪ੍ਰਨਾਊਂਸ ਕਰ ਦਿੱਤਾ ਗਿਆ। ਪੁਲਿਸ ਨੇ ਇਹਨੂੰ ਆਇਡੈਂਟੀਫਾਈਡ ਕਰ ਲਿਆ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਪਿੱਛੇ ਇਹਨੂੰ ਗੋਲੀ ਕਿਹਨੇ ਮਾਰੀ ਹੈ ਤੇ ਉਹ ਫ੍ਰੈਜ਼ਨੋ ਪੁਲਿਸ ਡਿਪਾਰਟਮੈਂਟ ਨੂੰ ਇਸ ਦੀ ਜਾਣਕਾਰੀ ਦੇਵੇ। ਸੋ ਫ੍ਰੈਜ਼ਨੋ ਦੇ ਵਿੱਚ ਵੀ ਆਪਾਂ ਦੇਖਦੇ ਹਾਂ ਕਿ ਹਰ ਰੋਜ਼ ਹੀ ਕੋਈ ਨਾ ਕੋਈ ਅਜਿਹੀ ਕ੍ਰਾਈਮ ਦੀ ਘਟਨਾ ਵਾਪਰ ਜਾਂਦੀ ਜਿਹਦੇ ਬਾਅਦ ਉਹ ਘਟਨਾ ਵਾਪਰ ਜਾਂਦੀ ਹੈ, ਕਿਸੇ ਨੂੰ ਗੋਲੀ ਲੱਗ ਗਈ, ਕਿਸੇ ਦੀ ਲੁੱਟ ਖੋਹ ਹੋ ਗਈ, ਪਰ ਇਸ ਦਾ ਫੋਲੋਅਪ ਕੀ ਹੋਇਆ, ਇਹਦੇ ਬਾਰੇ ਕੌਣ ਫੜਿਆ ਗਿਆ, ਕਦੇ ਆਪਾਂ ਇਹ ਦੇਖਿਆ ਨਹੀਂਗਾ। ਸੋ ਲੋਕ ਇਸੇ ਕਰਕੇ ਜਿਹੜੀ ਫ੍ਰੈਜ਼ਨੋ ਦੀ ਪੁਲਿਸ ਆ ਉਹਨਾਂ ਨੂੰ ਕਹਿ ਰਹੀ ਹੈ ਕਿ ਤੁਸੀਂ ਮੁਸਤੈਦੀ ਨਾਲ ਕੰਮ ਕਰੋ ਤਾਂ ਜੋ ਜਿਹੜਾ ਕ੍ਰਾਈਮ ਦਿਨੋਂ ਦਿਨ ਵੱਧਦਾ ਜਾ ਰਿਹਾ ਇਹਦੇ ਨਾਲ ਸਿੱਝਣ ਦੇ ਵਿੱਚ, ਇਹਨੂੰ ਨਜਿੱਠਣ ਦੇ ਵਿੱਚ, ਤਾਂ ਜੋ ਥੋੜੀ ਜਿਹੀ ਲੋਕਾਂ ਦੀ ਮਦਦ ਹੋ ਸਕੇ। ਜੀ, ਤੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਅੱਜ ਸਟਾਕ ਮਾਰਕੀਟ ਵੀ ਲਗਭਗ ਫਲੈਟੇ ਰਹੀ ਆ। ਇਨਫਲੇਸ਼ਨ ਦੀ ਨਵੀਂ ਰਿਪੋਰਟ ਜੋ ਆਣੀ ਆ ਉਹਦੇ ਵੱਲ ਵੇਟ ਕਰ ਰਿਹਾ ਹੈ। ਡਾਊ ਜੋਨ ਇੰਡਸਟਰੀਅਲ 9.13 ਡਾਊਨ ਗਿਆ ਤੇ ਕਲੋਜ਼ ਹੋਇਆ 38,883.67 ਦੇ ਉੱਤੇ। S&P ਇੰਡੈਕਸ ਅਪ ਗਿਆ 7.52 ਤੇ ਕਲੋਜ਼ ਹੋਇਆ 5209.91 ਦੇ ਉੱਤੇ। ਨੈਸਡੈਕ ਜੋ ਆ ਉਹ ਅਪ ਗਿਆ ਹੈਗਾ 52.68 ਤੇ ਕਲੋਜ਼ ਹੋਇਆ 16,306.64 ਦੇ ਉੱਤੇ। ਤੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 20 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 277 ਰੁਪਏ ਤੇ 94 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ ਰਹੇ ਆ।
ਤੇ ਜਾਂਦੇ ਇੱਕ ਵਾਰੀ ਫੇਰ ਦੱਸਦੇ ਜਾਈਏ, ਜਿੰਨੇ ਵੀ ਸਾਡੇ ਪੰਜਾਬੀ ਰੇਡੀਓ ਯੂਐਸਏ ਦੇ ਸਰੋਤੇ ਆ, ਉਹ ਕੈਲੀਫੋਰਨੀਆ ਦੇ ਬੇ ਏਰੀਏ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਰੇਡੀਓ ਸਟੇਸ਼ਨ ਆ 50,000 ਬਾਟ ਦਾ 1170 AM 1170 AM, ਜਦੋਂ ਤੁਸੀਂ ਕਾਰਾਂ 'ਚ ਬਹਿੰਦੇ ਆ ਉਹਨੂੰ ਔਨ ਕਰ ਸਕਦੇ ਆ ਟਰੱਕਾਂ ਦੇ ਵਿੱਚ। ਤੇ ਉਹਦੇ ਲਈ ਜਿਹੜੇ ਸਾਡੇ ਸਰੋਤੇ ਸੁਣ ਰਹੇ ਆ, ਅਸੀਂ ਇਨਾਮ ਕੱਢ ਰਹੇ ਹੈਗੇ ਆ। ਵੀਰਵਾਰ ਨੂੰ ਫਿਰ ਇਨਾਮ ਕੱਢੇ ਜਾਣੇ ਆ, ਪਿਛਲੇ ਵੀਰਵਾਰ ਵੀ ਕੱਢੇ ਸੀ। ਤੇ ਉਸ ਦੇ ਸੰਬੰਧ ਦੇ ਵਿੱਚ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਫੋਨ ਨੰਬਰ 408-272-5200 ਤੇ ਕਾਲ ਕਰਕੇ ਇਹੀ ਦੱਸਣਾ ਹੈ ਵੀ ਤੁਹਾਡਾ ਨਾਮ ਦੱਸਣਾ, ਤੇ ਤੁਸੀਂ ਦੱਸਣਾ ਵੀ ਮੈਂ ਕਿਹੜੇ ਸ਼ਹਿਰ ਦੇ ਵਿੱਚ ਇਸ ਰੇਡੀਓ ਨੂੰ ਸੁਣ ਰਹੇ ਆ, ਚਾਹੇ ਉਹ ਕਾਰ ਦੇ ਵਿੱਚ ਆ, ਚਾਹੇ ਉਹ ਟਰੱਕ ਦੇ ਵਿੱਚ ਆ, ਚਾਹੇ ਤੁਸੀਂ ਰੇਡੀਓ ਸੈੱਟ ਦੇ ਉੱਤੇ ਸੁਣ ਰਹੇ ਆ। ਸੋ ਸਾਡਾ ਮੇਨ ਮਕਸਦ ਇਹੀ ਆ, ਵੱਧ ਤੋਂ ਵੱਧ ਜਿਹੜੇ ਆਪਣੇ ਪਰਿਵਾਰਕ ਮੈਂਬਰ ਆ ਉਹਨਾਂ ਨੂੰ ਜੋੜਨ ਦਾ। ਤੇ ਜੇ ਤੁਹਾਨੂੰ ਸੱਚਮੁੱਚ ਹੀ ਪੰਜਾਬੀ ਰੇਡੀਓ ਯੂਐਸਏ ਲੱਗਦਾ ਆ ਵੀ ਹਾਂ ਅਸੀਂ ਤੁਹਾਨੂੰ ਵਧੀਆ ਜਾਣਕਾਰੀ ਦਿੰਦੇ ਹੈਗੇ ਆ, ਪੰਜਾਬੀ ਰੇਡੀਓ ਯੂਐਸਏ ਦੇ ਵਧੀਆ ਪ੍ਰੋਗਰਾਮ ਹੈਗੇ ਆ, ਜਰੂਰ ਤੁਸੀਂ ਆਪਣੇ ਗੁਆਂਢੀਆਂ ਨੂੰ, ਦੋਸਤਾਂ ਮਿੱਤਰਾਂ, ਰਿਸ਼ਤੇਦਾਰਾਂ ਨੂੰ ਜਰੂਰ ਦੱਸਿਆ ਕਰੋ। ਪੰਜਾਬੀ ਰੇਡੀਓ ਯੂਐਸਏ ਦੇ 14 AM ਤੇ FM ਸਟੇਸ਼ਨਸ ਆ ਕੈਲੀਫੋਰਨੀਆ ਦੇ ਵਿੱਚ। ਤੇ ਤੁਸੀਂ ਪੰਜਾਬੀ ਰੇਡੀਓ ਯੂਐਸਏ ਨੂੰ ਵੈਬਸਾਈਟ ਦੇ ਉੱਤੇ, ਐਪ ਦੇ ਉੱਤੇ, ਇੰਟਰਨੈਟ ਰੇਡੀਓ ਸੈਟਸ ਦੇ ਰਾਹੀਂ, ਰੈਗੂਲਰ ਰੇਡੀਓ ਸੈਟਸ ਰਾਹੀਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸੁਣ ਸਕਦੇ ਹੋ। ਸੈਕਰਾਮੈਂਟੋ ਏਰੀਆ ਦੇ ਜਿਹੜੇ ਸਾਡੇ ਸਰੋਤੇ ਸੁਣ ਰਹੇ ਆ, ਕੁਝ ਕੁ ਦਿਨਾਂ ਤੋਂ ਉੱਥੇ ਟੈਕਨੀਕਲ ਪ੍ਰੋਬਲਮ ਆਈ ਸੀ ਇੰਟਰਨੈਟ ਨੂੰ ਲੈ ਕੇ, ਉਹ ਸੈੱਟ ਆ ਤੇ ਹੁਣ ਆਲਰੇਡੀ ਜਿਹੜਾ 1470 AM ਔਨ ਆ, ਚੱਲ ਰਿਹਾ ਆ। ਤੇ ਜਿੰਨੇ ਵੀ ਸਾਡੇ ਸਰੋਤੇ ਆ ਉਹ ਸਾਰੇ ਆਪਣੇ ਜਿਹੜੇ ਰੇਡੀਓ ਸੈਟਸ ਔਨ ਕਰ ਲਓ, ਕਾਰਾਂ ਦੇ ਵਿੱਚ ਵੀ ਤੁਸੀਂ ਸੁਣ ਸਕਦੇ ਹੋ। ਸੋ 1170 AM ਜਿਹੜੇ ਵੀ ਸਾਡੇ ਸਰੋਤੇ ਸੁਣ ਰਹੇ ਆ, ਰਾਈਟ ਨਾਓ ਪਲੀਜ਼ ਕਾਲ ਕਰੋ 408-272-5200 ਤੇ। ਜੀ। ਸੋ ਇੱਥੇ ਹੀ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦਾ ਜਿਹੜਾ ਸਮਾਂ ਉਹ ਸਮਾਪਤੀ ਵਾਲਾ ਜੀ। ਸਾਡੇ ਦੋਵਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ, ਤੇ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸ।